ਉਹ ਕਮਰਿਓਂ ਬਾਹਰ ਨਿਕਲ ਕੇ ਚੰਨ ਨੂੰ ਪੀ ਜਾਣ ਵਾਲੀਆਂ ਨਦੀ ਦੀਆਂ ਅੱਖਾਂ ਨਾਲ ਵੇਖਦੀ, ਰਿਸ਼ਮਾ ਨੂੰ ਜੁੱਸੇ ਭਰ ਲੈਣ ਦਾ ਯਤਨ ਕਰਦੀ, ਟਹਿਕਦੇ ਤਾਰਿਆਂ ਨਾਲ ਰਿਸ਼ਤਾ ਜੋੜਦੀ, ਠੰਡੀ ਤੇ ਮਹਿਕਾਂ ਭਰੀ ਹਵਾ ਨੂੰ ਲੰਮੇ ਲੰਮੇ ਸਾਹ ਖਿੱਚ ਕੇ ਕੈਦ ਕਰਨ ਦਾ ਹੀਲਾ ਕਰਦੀ। ਪਰ ਚਾਨਣੀ ਰਾਤ ਦੇ ਰੂਪ ਕੋਲੋਂ ਖਿੰਡਦੀ ਖੁਸ਼ਬੂ ਉਹਦੀ ਰੂਹ ਵਿੱਚ ਅੱਗਾਂ ਭਰਦੀ। ਉਹ ਘਬਰਾ ਕੇ ਕਮਰੇ ਆ ਵੜਦੀ। ਵੱਡੇ ਵੱਡੇ ਸ਼ੀਸ਼ਿਆਂ ਸਾਹਮਣੇ ਉਹਨੂੰ ਆਪਣੇ ਰੂਪ ਦਾ ਲਿਸ਼ਕਾਰਾ ਚੈਨ ਨਾ ਲੈਣ ਦਿੰਦਾ। ਭਰਿਆ ਜੁੱਸਾ ਮਲਾਈ ਖਲੜੀ ਤੋਂ ਮੱਖੀ ਤਿਲਕੇ ਸਾਵਾਂ ਵਿੱਚ ਕਾਲੀ ਆ ਜਾਵੇ। ਉਹ ਆਪਣੇ ਰੂਪ ਕੋਲੋਂ ਘਬਰਾ ਕੇ ਕਮਰਿਓਂ ਬਾਹਰ ਚਾਨਣੀ ਜਾ ਤੱਕਦੀ। ਚਾਨਣੀ ਤੋਂ ਡਰ ਕੇ ਅੰਦਰ ਆਉਂਦੀ ਤੇ ਸ਼ੀਸ਼ਿਆਂ ਸਾਹਮਣੇ ਉਹਨੂੰ ਆਪਣਾ ਰੂਪ ਡੰਗਦਾ। ਉਹਨੂੰ ਆਪਣੇ ਰੂਪ ਉੱਤੇ ਤਰਸ ਆਉਂਦਾ ਤੇ ਚਾਨਣੀ ਰਾਤ ਉਦਾਸ ਨਜ਼ਰ ਆਉਂਦੀ। ਉਹ ਰੋਣ ਹਾਕਾ ਹੋ ਜਾਂਦੀ। ਜਾਨ ਤਲੂ ਮੱਛੀ ਜਿਵੇਂ ਮਿਰਗੀ ਦੇ ਮਰੀਜ਼ ਦੀ ਦੌਰਾ ਪੈਣ ਤੋਂ ਪਹਿਲਾਂ ਮੱਤ ਮਾਰੀ ਜਾਂਦੀ। ਘਰ ਵਿੱਚ ਲੋੜ ਦੀ ਹਰ ਸ਼ੈ ਲੋੜ ਤੋਂ ਵਾਧੂ ਸੀ। ਸਾਇੰਸ ਦੀ ਨਵੀਂ ਨਵੀਂ ਈਜਾਦ ਵਾਲੀ ਹਰ ਸ਼ੈ ਦਾ ਘਰ ਵਿੱਚ ਗੜਮਸ ਸੀ। ਮਹਿੰਗੀ ਤੋਂ ਮਹਿੰਗੀ ਤੇ ਨਿਰਾਲੀ ਤੋਂ ਨਿਰਾਲੀ ਚੀਜ਼। ਭਲਾ ਕੋਈ ਚੀਜ਼ਾਂ ਨਾਲ ਕਿੰਨਾ ਕੁ ਚਿਰ ਦਿਲ ਪਰਚਾ ਸਕਦਾ ਹੈ। ਉਸ ਬੜਬੜ ਕਰਦਿਆਂ ਹੋਇਆਂ ਇੱਕ ਇੱਕ ਚੀਜ਼ ਨੂੰ ਨਫ਼ਰਤ ਨਾਲ ਵੇਖਿਆ। ਸੋਹਣੀਆਂ ਸ਼ੈਵਾਂ ਸੋਹਣੀਆਂ ਰੀਝਾਂ ਦਾ ਬਦਲ ਤੇ ਨਹੀਂ ਹੁੰਦੀਆਂ। ਵਿਆਹ ਮਗਰੋਂ ਪਿਛਲੇ 3 ਸਾਲਾਂ ਤੋਂ ਉਹਦਾ ਖਾਵੰਦ ਮੁਲਕੋਂ ਬਾਹਰ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ ਰਾਤ ਇੱਕ ਕੀਤੀ ਖਲੋਤਾ ਸੀ। ਖਤ ਗਲਦਾ, ਚੀਜ਼ਾਂ ਟੋਰ ਦਿੰਦਾ, ਨਸੀਹਤ ਤੇ ਹੁਕਮ ਲਿਖਦਾ, ਪਰ ਆਪਣਾ ਆਪ ਵੇਚ ਕੇ ਗਿਰਵੀ ਰੱਖ ਕੇ ਘਰ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਸੀ। ਉਹ ਸੋਚਦੀ ਘਰ ਦੇ ਭਰਤ ਤੇ ਕਦੀ ਨਹੀਂ ਭਰੇ ਜਾਂਦੇ। ਪਤਾ ਨਹੀਂ ਉਸ ਆਪਣੀ ਲੋੜ ਵੀ ਕਦੀ ਪੂਰੀ ਕੀਤੀ ਹੈ ਕਿ ਨਹੀਂ। ਉਹਨੂੰ ਆਪਣੇ ਨਾਲ ਨਾਲ ਆਪਣੇ ਖਾਵੰਦ 'ਤੇ ਵੀ ਤਰਸ ਆਉਂਦਾ। ਇੱਕ ਵਾਰੀ ਫੇਰ ਉਸ ਆਪਣੇ ਬਖ਼ਤ ਦੇ ਜੁੱਸੇ ਵੱਲ ਝਾਤ ਮਾਰੀ। ਮੇਰੀਆਂ ਲੋੜਾਂ। ਉਸ ਇੱਕ ਲੰਮਾ ਸਾਹ ਲਿਆ। ਉਹਨੂੰ ਯਾਦ ਸੀ ਕੁਝ ਦਿਨ ਪਹਿਲਾਂ ਆਪਣੀ ਲੋੜ ਵਾਸਤੇ ਉਸ ਇੱਕ ਰਾਤ ਕੁਝ ਵੇਲਾ ਘਰੋਂ ਬਾਹਰ ਗੁਜ਼ਾਰਿਆ ਸੀ। ਅੱਜ ਵਰਗੀ ਚਾਨਣੀ ਰਾਤ ਸੀ ਜਦ ਉਸ ਆਪਣੀ ਸਹੇਲੀ ਨਾਲ ਰਲ ਕੇ ਵਕਤੀ ਲੋੜ ਪੂਰੀ ਕਰ ਲਈ ਸੀ। ਫੇਰ 2-3 ਰਾਤਾਂ ਇੰਝ ਹੀ ਚਾਨਣੀਆਂ ਲੰਘੀਆਂ ਸਨ। ਉਹਦੇ ਸਹੁਰੇ ਨੂੰ ਪਤਾ ਲੱਗਾ ਤੇ ਉਸ ਘਰ ਪਰਤਦੀ ਨੂੰ ਧੱਪੇ ਮੁੱਕੇ ਤੇ ਚਾਟਾਂ ਦੀ ਮਾਰ ਦੇ ਨਾਲ ਨਾਲ ਬੁੱਢੇ ਗਾਲਾਂ ਦੀ ਮਾਲਾ ਪਰੋ ਦਿੱਤੀ। ਗਾਲਾਂ ਵੀ ਉਹ ਸੁਰ ਵਿੱਚ ਕੱਢੀਆਂ ਸਨ। ਹਰਾਮਖੋਰ, ਲੁੱਚੀ, ਲਫੰਗੀ, ਕੁੱਤੀ, ਕਮੀਨੀ, ਅਵਾਰਾ, ਖੋਤੀ, ਬਾਹਰਲੀ, ਸੂਰ ਦੀ ਤੁਖਮ, ਬਦ ਦੀ ਬੱਚੀ, ਸ਼ੈਤਾਨ ਦੀ ਟੂਟੀ, ਛੱਪੜ ਦੀ ਡੱਡੀ, ਕਮਜ਼ਾਤ, ਮੋਰੀ ਦੀ ਇੱਟ, ਹਿਰਸੋ ਘੋੜੀ। ਸਹੁਰੇ ਦੀਆਂ ਗਾਲਾਂ ਨਾਲ ਉਹਨੂੰ ਪੀੜ ਹੋਈ। ਧੱਪੇ ਮੁੱਕੀ ਦੀ ਮਾਰ ਦਾ ਆਨੰਦ ਤੇ ਹਾਲੀ ਤੀਕ ਯਾਦ ਸੀ। ਉਹਦੇ ਚਿਹਰੇ ਉੱਤੇ ਮੁਸਕਰਾਹਟ ਖਿਲਰ ਗਈ। ਮਰਦ ਦੀ ਮਾਰ ਵਿੱਚ ਕਿੰਨਾ ਸਵਾਦ ਹੁੰਦਾ ਹੈ। ਇੱਕ ਵਾਰ ਫੇਰ ਉਹਦਾ ਪਿੰਡਾ ਮਾਰ ਖਾਣ ਲਈ ਥਿਰਕਦਾ ਪਿਆ ਸੀ। ਸੋਨੇ ਦੇ ਪਿੰਜਰੇ ਵਿੱਚ ਕੈਦ ਹੋਣ ਨਾਲੋਂ ਮਾਰ ਖਾਣੀ ਬੇਫਾਇਦਾ ਨਹੀਂ, ਉਹ ਸੋਚਿਆ। ਅੱਜ ਵੀ ਚਾਨਣੀ ਰਾਤ ਪਤਾ ਨਹੀਂ ਕੀ ਅੱਗਾਂ ਵਰਸਾ ਰਹੀ ਏ। ਉਹਨੂੰ ਸਾਹਮਣੇ ਸਹੁਰਾ ਨਜ਼ਰ ਆਇਆ। ਉਸ ਆਵਾਜ਼ ਮਾਰ ਲਈ, ਚਾਚਾ ਕੀ ਗੱਲ ਏ ਕੁੜੀਏ। ਸਹੁਰਾ ਨੇੜੇ ਆਇਆ। ਨੂੰਹ ਨੇ ਅੱਗੇ ਵੱਧ ਕੇ ਸਹੁਰੇ ਦੇ ਗਲ ਵਿੱਚ ਬਾਹਾਂ ਮੜ ਦਿੱਤੀਆਂ। ਛਾਤੀ ਨਾਲ ਭੀੜ ਕੇ ਖਿੱਚੀ ਖਿੱਚੀ ਅੰਦਰ ਲੈ ਆਈ। ਛੱਡ ਹਰਾਮਜ਼ਾਦੀ, ਕੀ ਕਰਦੀ ਏ। ਸਹੁਰੇ ਆਪਣਾ ਆਪ ਛੁਡਾਉਣ ਦਾ ਯਤਨ ਕੀਤਾ, ਪਰ ਨੂੰਹ ਚੀਕਦੇ ਚਹਾੜਦੇ ਸਹੁਰੇ ਨੂੰ ਦਰੂ ਦਰਾ ਕੇ ਪਲੰਗ ਉੱਤੇ ਲਿਆ ਸਟਿਆ। ਮੁੜਕੋ ਮੁੜਕੀ ਹੋਏ ਬੁੱਢੇ ਸਹੁਰੇ ਟੱਪ ਨੱਚ ਕੇ ਆਪਣਾ ਆਪ ਛੁਡਾ ਲਿਆ। ਹੈਰਾਨ ਹੋਇਆ ਜਵਾਨ ਨੂੰਹ ਨੂੰ ਬਿਟ ਬਿਟ ਵੇਖਦਾ ਰਿਹਾ। ਸਹੁਰੇ ਦੀਆਂ ਲੱਤਾਂ ਕੰਬ ਰਹੀਆਂ ਸਨ। ਕੁੜੀਏ ਇਹ ਕੀ ਕੀਤਾ ਈ, ਜੇ ਕੋਈ ਵੇਖ ਲੈਂਦਾ ਤੇ। ਇਸ ਖਿਆਲ ਨਾਲ ਉਹ ਹੋਰ ਪਰੇਸ਼ਾਨ ਹੋਇਆ। ਪਾਗਲ ਹੋ ਗਈ ਏ, ਇਹਨੂੰ ਬਰ ਵੱਜ ਗਿਆ ਏ। ਹੈਰਾਨ ਤੇ ਪਰੇਸ਼ਾਨ ਘਬਰਾਏ ਸਹੁਰੇ ਨੂੰ ਨੂੰਹ ਛਿੱਬੀ ਦੇ ਕੇ ਗੁੱਸੇ ਨਾਲ ਆਖਿਆ, ਬੁੱਢੇ ਕਿੱਕਰ, ਪੁਰਾਣੀ ਵਲਗਣ, ਖਾਲੀ ਬੜੋਲੇ, ਗੂੰਗੇ ਵਾਜੇ, ਘੁਣ ਦੇ ਖਾਦੇ, ਉੱਲੂ ਬਾਟੇ, ਬੇਸਵਾਦੇ। ਜੇ ਲੋੜ ਘਰੋਂ ਪੂਰੀ ਨਾ ਹੋਵੇ ਤੇ ਬਾਹਰ ਦੀ ਭਾਲ ਨਾ ਕਰਾਂ। ਨੂੰਹ ਗੁੱਸੇ ਨਾਲ ਪੈਰ ਝਾੜਦੀ ਹੋਈ ਕਮਰਿਓਂ ਬਾਹਰ ਨਿਕਲ ਗਈ। ਬੁੱਢਾ ਤੇ ਬੂਆ ਦੋਵੇਂ ਸਾਹ ਘੁੱਟੀ ਚੁੱਪ ਖਲੋਤੇ ਸਨ।